ਅਗਲੀ ਖਬਰ ਵੱਲ ਚਲੀਏ। ਸਿਲੀਕਨ ਵੈਲੀ ਦੇ ਵਿੱਚ ਜਿਹੜੇ ਨਵੇਂ ਜਵਾਨ ਵਰਕਰਸ ਹੈਗੇ, ਯੰਗ ਵਰਕਰਸ ਆ, ਉਹ ਕਹਿੰਦੇ ਭਈ ਉਹਨਾਂ ਨੂੰ ਹੁਣ ਰੀਅਲ ਲਾਈਫ ਦਾ ਪਤਾ ਚੱਲ ਰਿਹਾ ਆ ਵੀ ਰਿਐਲਿਟੀ ਦੇ ਵਿੱਚ ਲਾਈਫ ਕੀ ਹੁੰਦੀ ਆ। ਜਿਨ੍ਹਾਂ ਲੋਕਾਂ ਨੇ ਸੰਨ 2008 ਜਾਂ 2010 ਤੋਂ ਬਾਅਦ ਜੌਬ ਮਾਰਕੀਟ ਜੁਆਇਨ ਕੀਤੀ ਆ, ਉਹਨਾਂ ਨੇ ਆਪਣੀ ਜੌਬ ਦੇ ਵਿੱਚ, ਸਟਾਕ ਮਾਰਕੀਟ ਦੇ ਵਿੱਚ ਸਾਰਾ ਕੁਛ ਚੜ੍ਹਾਈ ਹੀ ਦੇਖੀ ਆ, ਚੜ੍ਹਦਾ ਹੀ ਦੇਖਿਆ ਉੱਪਰ ਨੂੰ। ਤੇ ਹੁਣ ਇੱਕਦਮ ਜਿਹੜਾ ਝਟਕਾ ਲੱਗਾ ਹੈਗਾ ਤੇ ਕਹਿੰਦੇ ਭਈ ਉਹ ਦੇਖ ਰਹੇ ਆ ਵੀ ਹੁਣ ਵੱਡੀ ਗਿਣਤੀ ਦੇ ਵਿੱਚ ਲੇ-ਆਫਸ ਹੋ ਰਹੀਆਂ ਹੈਗੀਆਂ। ਬਿਗ ਟੈਕ ਕੰਪਨੀਜ਼ ਜੋ ਆ, ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਦੇ ਸੀਈਓ ਸੁੰਦਰ ਪਿਚਾਈ ਨੇ ਇਨਵੈਸਟਰਸ ਨੂੰ ਉਹ ਦੱਸਿਆ ਵੀ ਅਸੀਂ ਕਈ ਪ੍ਰੋਜੈਕਟਸ ਕੈਂਸਲ ਕਰਨ ਜਾ ਰਹੇ ਹਾਂ ਤੇ ਉਸਨੇ EMPLOYEES ਨੂੰ ਵੀ ਦੱਸਿਆ ਵੀ ਸਾਡੀ ਲੇ-ਆਫ ਹੋਏਗੀ। ਇਸੇ ਤਰ੍ਹਾਂ ਮੈਟਾ, ਟਵਿੱਟਰ, ਊਬਰ, ਇਹ ਸਾਰੀਆਂ ਕੰਪਨੀਆਂ ਜੋ ਆ ਉਹ ਸੋਚ ਰਹੀਆਂ ਵੀ ਆਪਾਂ ਲੇ-ਆਫ ਕਰਾਂਗੇ। ਫੇਸਬੁੱਕ ਦੇ ਉੱਤੇ ਵੀ ਬਹੁਤ ਚੱਲ ਰਿਹਾ ਵੀ ਫੇਸਬੁੱਕ ਵਾਲੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਲੇ-ਆਫ ਕਰ ਸਕਦੇ ਹੈਗੇ ਆ। ਸਿਲੀਕਨ ਵੈਲੀ ਜਿਹੜੀ ਬੇ ਏਰੀਆ ਆ, ਦੁਨੀਆ ਦੀ ਸਭ ਤੋਂ ਜਿਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਰਿਚ ਏਰੀਆ ਆ, ਬਹੁਤ ਅਮੀਰ ਲੋਕ ਰਹਿੰਦੇ ਆ ਕਿਉਂਕਿ ਤਨਖਾਹਾਂ ਬਹੁਤ ਆ, ਸਾਰਾ ਕੁਛ ਆ। ਉਹ ਹੁਣ 2008 ਤੋਂ ਬਾਅਦ ਪਹਿਲੀ ਵਾਰੀ ਫਿਰ ਉਹ ਲੇ-ਆਫ ਦੇਖਣਾ ਸਿਲੀਕਨ ਵੈਲੀ ਦੇ ਲੋਕਾਂ ਨੇ ਸ਼ੁਰੂ ਕੀਤਾ ਹੈਗਾ। ਜੇ ਮੈਂ ਕੁਛ ਕੁ ਕੰਪਨੀਆਂ ਦੀ ਤੁਹਾਡੇ ਨਾਲ ਸਾਂਝੀ ਕਰਦਾ ਜਾਵਾਂ, ਹੂੰ, ਹੂੰ। ਜ਼ੀਲੋ ਬਹੁਤ ਕੰਟਰੋਵਰਸ਼ੀਅਲ ਕੰਪਨੀ ਰਹੀ ਆ। ਜਿਹੜੇ ਲੋਕ ਕੰਜ਼ਰਵੇਟਿਵ ਹੈਗੇ ਕਈ, ਉਹ ਬਹੁਤ ਜ਼ੋਰ ਲਾਉਂਦੇ ਸੀ ਵੀ ਪਿਛਲਾ ਰੀਅਲ ਸਟੇਟ ਦੇ ਵਿੱਚ ਜੋ ਪ੍ਰਾਈਸਾਂ ਇੰਨੀਆਂ ਜ਼ਿਆਦਾ ਚੜ੍ਹੀਆਂ, ਉਹਦੇ ਵਿੱਚ ਜ਼ੀਲੋ ਦਾ ਵੀ ਹੱਥ ਸੀ। ਕਿਉਂਕਿ ਜਦੋਂ ਵੀ ਤੁਸੀਂ ਘਰ ਚੈੱਕ ਕਰਦੇ ਆ, ਜ਼ੀਲੋ ਤੇ ਚੈੱਕ ਕਰਦੇ ਆ, ਤੇ ਉਹ ਇੱਕ ਟਾਈਮ ਤੇ ਤਾਂ ਉਹਨਾਂ ਨੇ ਆਪ ਵੀ ਬਹੁਤ ਵੱਡੀ ਗਿਣਤੀ 'ਚ ਘਰਾਂ ਨੂੰ ਬਾਈ ਕਰਨਾ ਸ਼ੁਰੂ ਕੀਤਾ ਸੀ। ਕਹਿੰਦੇ ਵੀ ਨੋਇੰਗਲੀ ਪ੍ਰਾਈਸਿਸ ਅਪ ਕਰ ਰਹੇ ਸੀ। ਸੋ ਜ਼ੀਲੋ ਨੇ ਅੱਜ ਸਿਆਟਲ ਦੇ ਵਿੱਚ 300 EMPLOYEE ਜੋ ਉਹਨਾਂ ਦਾ 5% ਵਰਕਫੋਰਸ ਆ, ਉਹ ਲੇ-ਆਫ ਕਰ ਦਿੱਤਾ ਆ। ਗੋ ਫੰਡਮੀ ਕੰਪਨੀ ਨੇ 12% EMPLOYEES ਆਪਣੇ ਲੇ-ਆਫ ਕੀਤੇ ਆ। ਇੱਕ ਆਰਗੋਐਲ ਕਰਕੇ ਕੰਪਨੀ ਆ ਪਿਟਸਬਰਗ 'ਚ, ਟਰਾਂਸਪੋਰਟੇਸ਼ਨ ਰਿਲੇਟਡ, ਉਹਨੇ 100% ਹੀ ਲੇ-ਆਫ ਕਰ ਦਿੱਤੇ ਹੈਗੇ ਆ। ਦੋ ਹੋਰ ਜੇ ਦੋ ਤਿੰਨ ਮੈਂ ਸੈਨ ਫਰਾਂਸਿਸਕੋ ਏਰੀਆ ਦੀਆਂ ਕੰਪਨੀਆਂ ਦੱਸਦਾ ਜਾਵਾਂ। ਫੰਡ ਬਾਕਸ, ਇਹਨਾਂ ਨੇ ਆਪਣੀ ਇਹ ਫਾਈਨੈਂਸ ਨਾਲ ਰਿਲੇਟਡ ਆ, 42% ਜੋ ਵਰਕਫੋਰਸ ਆ ਉਹ ਲੇ-ਆਫ ਕਰਤੀ ਆ। ਐਮ ਬ੍ਰੋਕਰ ਨੇ 12% ਵਰਕਫੋਰਸ, ਇਹ ਵੀ ਬੇ ਏਰੀਏ ਦੇ ਵਿੱਚ ਹੀ ਆ। ਇਸੇ ਤਰ੍ਹਾਂ ਕੈਲੀਸਟੋ ਮੀਡੀਆ, ਉਹਨਾਂ ਨੇ 35% ਮੀਡੀਆ ਕੰਪਨੀਆਂ, ਹੁਣ ਮੀਡੀਆ ਵਾਲੇ ਵੀ ਵਿੱਚ ਹੀ ਆ ਗਏ ਕਿਉਂਕਿ ਜਦੋਂ ਬਿਜ਼ਨਸ ਸਾਰਾ ਸਲੋ ਹੋ ਗਿਆ ਤੇ ਤੁਹਾਨੂੰ ਪਤਾ ਫਿਰ ਐਡਵਰਟਾਈਜ਼ਮੈਂਟ ਸਾਰਾ ਕੁਝ ਘਟ ਗਿਆ, ਤੇ ਉਹਨਾਂ ਨੇ ਵੀ 35% ਲੋਕ ਲੇ-ਆਫ ਕੀਤੇ ਆ। ਸਰੀਬਰਲ ਕੰਪਨੀ ਸੈਨ ਫਰਾਂਸਿਸਕੋ ਬੇ ਏਰੀਏ 'ਚ 20% ਵਰਕਫੋਰਸ, ਜਿਹੜਾ ਕਿ 400 ਦੇ ਕਰੀਬ ਉਹਨਾਂ ਦੇ EMPLOYEE ਬਣਦੇ ਆ, ਉਹਨਾਂ ਨੇ ਲੇ-ਆਫ ਕੀਤੇ ਆ। ਵੋਲਟਾ ਕੰਪਨੀ ਆ, ਇਹ ਟਰਾਂਸਪੋਰਟੇਸ਼ਨ ਨਾਲ ਰਿਲੇਟਡ, ਉਹਨਾਂ ਨੇ 54% ਲੋਕ ਲੇ-ਆਫ ਕਰ ਦਿੱਤੇ ਹੈਗੇ ਆ। ਇਹ ਤੁਹਾਨੂੰ ਮੈਂ ਬੇ ਏਰੀਏ ਦੀ ਜਿਹੜੀ ਸਿਚੁਏਸ਼ਨ ਆ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ। ਜੀ ਜੀ, ਬਿਲਕੁਲ। ਸੋ ਸਥਿਤੀ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਚੇਂਜਸ ਦੇ ਵਿੱਚ ਹੈ। ਉੱਦਾਂ ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ, ਉਹ ਤਾਂ ਇਕੋਨਮੀ ਅਮਰੀਕਾ ਦੀ ਜਿਹੜੀ GDP ਆ ਇਸ ਕੁਆਟਰ ਦੇ ਵਿੱਚ 2.3% ਅੱਪ ਜਿਹੜੀ ਉਹ ਗਈ ਆ, ਸੁੰਗੜੀ ਨਹੀਂ ਹੈਗੀ। ਬਟ ਕਹਿੰਦੇ ਵੀ ਇਹ ਭੁਲੇਖਾ ਪਾਉਣ ਵਾਲੀ ਚੀਜ਼ ਵੀ ਜਿਹੜੀ ਹੋ ਸਕਦੀ, ਕਿਉਂਕਿ ਇਨਫਲੇਸ਼ਨ ਅਜੇ ਤੱਕ ਕਾਬੂ 'ਚ ਨਹੀਂ ਆ। ਅਤੇ ਹਾਊਸਿੰਗ ਮਾਰਕੀਟ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ, 30 ਈਅਰ ਜਿਹੜੇ ਮਾਰਗੇਜ ਰੇਟਸ ਆ ਉਹ 7% ਤੋਂ ਉੱਤੇ ਤੱਕ ਜਿਹੜੇ ਉਹ ਪਹੁੰਚ ਚੁੱਕੇ ਹੈਗੇ ਨੇ। ਸੋ ਸਥਿਤੀ ਅਜੇ ਵੀ ਬਹੁਤੀ ਕਾਬੂ ਦੇ ਵਿੱਚ ਨਹੀਂ ਹੈਗੀ।